ਅਗਲੀ ਗੱਲ ਕਰੀਏ ਇੱਕ ਹੋਰ ਪੁਲਿਸ ਅਫਸਰ ਜਿਹਦਾ ਅਤੀਤ, ਜਿਹਦਾ ਪਿਛੋਕੜ ਕਾਫੀ ਵਿਵਾਦਤ ਰਿਹਾ ਔਰ ਕਈ ਤਰ੍ਹਾਂ ਦੇ ਇਲਜ਼ਾਮ ਲੱਗਦੇ ਰਹੇ ਨੇ, ਮੁਹੰਮਦ ਮੁਸਤਫਾ। ਮੁੰਡੇ ਦੀ ਹੱਤਿਆ ਦਾ ਮਾਮਲਾ ਵੀ ਕਹਿੰਦੇ ਸੀਬੀਆਈ ਕੋਲ ਜਾ ਰਿਹਾ ਜੀ। ਬਿਲਕੁਲ ਜੀ, ਪੰਜਾਬ ਦੇ ਡੀਜੀਪੀ ਰਹੇ ਨੇ ਮੁਹੰਮਦ ਮੁਸਤਫਾ ਜੀ। ਉਵੇਂ ਕੋਈ ਪੁਲਿਸ ਪ੍ਰਸ਼ਾਸਨ, ਕੋਈ ਸਿਵਲ ਪ੍ਰਸ਼ਾਸਨ, ਕੋਈ ਅਧਿਕਾਰੀ, ਕੋਈ ਧਿਰ ਜਿੱਥੇ ਤੈਨਾਤੀਆਂ ਰਹੀਆਂ ਉੱਥੇ ਦੇ ਕੋਈ ਲੋਕ ਆਏ ਹੱਕ ਚ ਨਿੱਤਰ ਕੇ, ਕੋਈ ਬੋਲਿਆ ਨਹੀਂ। ਗੁੱਡ ਬੁੱਕ ਚ ਤਾਂ ਇਹਨਾਂ ਦੇ ਚ ਵੀ ਖਾਸੇ ਹੋਣਗੇ। ਸਹੀ ਗੱਲ, ਬਿਲਕੁਲ। ਕਿੱਥੇ ਨੇ ਉਹ ਸਾਰੇ? ਉਹ ਕਿਉਂ ਡਰਦੇ? ਹੁਣ ਸਾਹਮਣੇ ਨਹੀਂ ਆ ਰਹੇ। ਤੇ ਦੂਏ ਪਾਸੇ ਪਿੰਡ ਪਿੰਡ ਗਲੀ ਗਲੀ ਮੁਸਤਫਾ ਦੇ ਕਾਰਗੁਜ਼ਾਰੀ ਦੀ ਚਰਚਾ ਤੁਰ ਪਈ ਆ ਦੁਬਾਰਾ। ਸਹੀ, ਬਿਲਕੁਲ ਸਹੀ। ਇੱਧਰ ਜੇ ਪਤਨੀ ਦੀ ਗੱਲ ਕਰੀਏ, ਇਹਨਾਂ ਦੀ ਅਕੀਲ ਅਖਤਰ ਦੀ ਮਾਂ ਦੀ ਰਜੀਆ ਸੁਲਤਾਨਾ, ਕਾਂਗਰਸ ਦੇ ਵਿੱਚ ਰਾਜ ਭਾਗ ਮਾਨਿਆ, ਐਮਐਲਏ ਤੋਂ ਲੈ ਕੇ ਮੰਤਰੀ ਤੱਕ ਦਾ। ਜੀ ਸਹੀ ਆ। ਉਹ ਪਾਰਟੀ ਦੇ ਲੀਡਰ ਕਿੰਨਾ ਕੁ ਸਾਹਮਣੇ ਆ ਕੇ ਰਿਐਕਟ ਕਰ ਰਹੇ ਨੇ ਕਿ ਕਾਂਗਰਸ ਨੇ ਵੀ ਪੱਲਾ ਛਡਾ ਲਿਆ, ਸਿਆਸੀ ਜਮਾਤ ਨੇ ਵੀ ਪੱਲਾ ਛਡਾ ਲਿਆ, ਸਿਆਸੀ ਧਿਰਾਂ ਨੇ ਵੀ ਦੂਰੀ ਵੱਟ ਲਈ ਹੈ। ਸਵਾਲ ਇਹ ਵੀ ਹੈ। ਸਹੀ। ਦੂਜੇ ਪਾਸੇ ਉਧਰ ਵੀ ਸੀਬੀਆਈ ਦੀ ਦਾਖਲ ਦੀ ਤਿਆਰੀ ਹੋ ਗਈ ਇੱਕ ਤਰ੍ਹਾਂ ਦੀ। ਠੀਕ ਹੈ ਜੀ। ਵੈਸੇ ਤਾਂ ਸਿੱਟ ਬਣ ਗਈ ਸੀ ਹਰਿਆਣਾ ਪੁਲਿਸ ਵੱਲੋਂ, ਉਹਦੇ ਵੱਲੋਂ ਜਾਂਚ ਵਿੱਢੀ ਗਈ ਸੀ, ਨੌਕਰਾਂ ਚਾਕਰਾਂ ਸਿਕਿਉਰਿਟੀ ਵਾਲਿਆਂ ਤੋਂ ਪੁੱਛਗਿੱਛ ਵੀ ਕਰ ਲਈ ਸੀ, ਕਮਰੇ ਕੁਮਰੇ ਚ ਵੀ ਪਹੁੰਚ ਗਏ ਸੀ, ਜਾਇਆ ਸੀ ਉੱਥੇ ਤੱਕ, ਸਾਰੀ ਕਾਰਵਾਈ ਲੀਕ ਰਹੀ ਸੀ। ਇਹਨਾਂ ਨੂੰ ਵੀ ਬੁਲਾਇਆ ਸੀਗਾ, ਮੁਹੰਮਦ ਮੁਸਤਫਾ ਤੇ ਰਜੀਆ ਸੁਲਤਾਨਾ ਨੂੰ ਵੀ। ਕਹਿੰਦੇ ਜੀ ਇਹਨਾਂ ਨੇ ਅਜੇ ਸਿੱਟ ਮੂਰੇ ਪੇਸ਼ ਹੋਣੋਂ ਦੂਰੀ ਬਣਾ ਕੇ ਰੱਖੀ। ਤੇ ਜਦੋਂ ਮੀਡੀਆ ਤੱਕ ਪਹੁੰਚ ਕੀਤੀ ਮੀਡੀਆ ਨੇ, ਤਦ ਉਹਨਾਂ ਨੂੰ ਕਿਹਾ ਬਈ ਅਸੀਂ ਆ ਕੇ ਕੀ ਕਰਨਾ? ਕਹਿੰਦੇ ਸਾਨੂੰ ਵੀ ਤਾਂ ਪਤਾ ਹੀ ਹੈ ਕਿ ਹੁਣ ਸੀਬੀਆਈ ਨੇ ਇਨਵੋਲਵ ਹੋ ਜਾਣਾ, ਫਿਰ ਸੀਬੀਆਈ ਨੂੰ ਦੱਸਾਂਗੇ ਸਾਰਾ ਕੁਛ। ਸਹੀ। ਅੱਛਾ। ਵੈਸੇ ਕਹਿੰਦੇ ਆਪ ਜਾਂਚ ਲਈ ਤਿਆਰ ਆ ਜੀ, ਅਸੀਂ ਚਾਹੁੰਦੇ ਆ, ਚੰਗੀ ਗੱਲ ਆ। ਕਹਿੰਦੇ ਜੀ ਸੀਬੀਆਈ ਦੀ ਜਾਂਚ ਵਿੱਚ, ਪਰ ਕੁਝ ਤਰ੍ਹਾਂ ਕਹਿੰਦੇ ਆ ਕਿ ਇਹਦੇ ਨਾਲ ਖੌਫ ਜਤਾਏ ਪਰਿਵਾਰ ਨੂੰ। ਠੀਕ ਹੈ। ਇਹ ਵੈਸੇ ਤਾਂ ਘਟਨਾਕ੍ਰਮ ਹਰਿਆਣੇ ਚ ਵਾਪਰਿਆ, ਪੰਚਕੂਲੇ ਚ ਹੋਇਆ, ਪਰ ਤਾਲੁਕਾਤ ਸਾਰਾ ਰਾਜਨੀਤਿਕ ਤੇ ਪ੍ਰਸ਼ਾਸਨਿਕ ਇਹਨਾਂ ਦਾ ਪੰਜਾਬ ਨਾਲ ਰਿਹਾ। ਸਹੀ ਹੈ। ਇਸ ਲਈ ਉਹ ਕਹਿੰਦੇ ਕਿ ਪੁਲਿਸ ਦੀਆਂ ਤਾਰਾਂ ਤਾਂ ਇੱਧਰ ਉੱਧਰ ਜੁੜੇ ਜਾਂਦੀਆਂ, ਕਿ ਹੋ ਸਕਦਾ ਕਿ ਇਹ ਵੀ ਹੋਵੇ ਕਿ ਕਿਤੇ ਹਰਿਆਣੇ ਚ ਵੀ ਇਹਨਾਂ ਦਾ ਰਸੂਖ ਨਾ ਕੰਮ ਕਰ ਜਾਵੇ। ਤੇ ਦੂਸਰਾ, ਕੁਝ ਧਿਰਾਂ ਨੂੰ ਇਹ ਵੀ ਲੱਗਦਾ ਕਿ ਜੇ ਹਰਿਆਣਾ ਸਰਕਾਰ ਕਾਰਵਾਈ ਕਰਦੀ ਆ, ਹਰਿਆਣਾ ਪੁਲਿਸ ਕਾਰਵਾਈ ਕਰਦੀ ਆ, ਤਾਂ ਪਤਨੀ ਸਾਬਕਾ ਮੰਤਰੀ ਰਹੀ ਆ, ਪਿਓ ਇੱਕ ਸੂਬੇ ਦਾ ਪੁਲਿਸ ਦਾ ਮੁਖੀ ਰਿਹਾ, ਸੋ ਉਸ ਨਾਤੇ ਕਹਿੰਦੇ ਕੁਝ ਮਨਜ਼ੂਰੀਆਂ ਦੀ ਪ੍ਰਕਿਰਿਆ ਅੜ ਜਾਂਦੀ ਹੁੰਦੀ ਜਦੋਂ ਸੂਬੇ ਦੀ ਏਜੰਸੀਆਂ ਜਾਂ ਕੋਈ ਕਾਰਵਾਈ ਕਰਦੀਆਂ ਇਹਨਾਂ ਤਰ੍ਹਾਂ ਦੇ ਖਿਲਾਫ। ਸਹੀ ਹੈ। ਤਾਂ ਉਹ ਮਨਜ਼ੂਰੀ ਲੈਣਾ ਜ਼ਰੂਰੀ ਹੁੰਦੀ ਹੈ ਇੱਕ ਪ੍ਰਕਿਰਿਆ ਦੇ ਤਹਿਤ, ਪੰਜਾਬ ਤੋਂ ਜਾਂ ਸਿਸਟਮ ਤੋਂ। ਤੇ ਇਸ ਲਈ ਜੇ ਸੀਬੀਆਈ ਆਊਗੀ, ਕਹਿੰਦੇ ਫਿਰ ਇਹ ਸਾਰੇ ਰਾਹ ਖੁੱਲੇ ਨੇ। ਤੇ ਇਸ ਲਈ ਆਪਣੇ ਆਪ ਨੂੰ ਕਿਸੇ ਇਸ ਗੱਲ ਤੋਂ ਜੀ ਕਿ ਹਰਿਆਣਾ ਸਰਕਾਰ ਨੇ ਆਹ ਕੀਤਾ ਜੀ, ਬਦਲਾਖੋਰੀ ਜੀ, ਇਹ ਬੀਜੇਪੀ ਦੀ ਸਰਕਾਰ ਹੈ ਜੀ। ਵੈਸੇ ਤਾਂ ਸੀਬੀਆਈ ਕਿਹੜਾ ਇਹਨਾਂ ਦੇ ਹੱਥੋਂ ਬਾਹਰ ਹੈ। ਸਹੀ ਗੱਲ ਹੈ, ਬਿਲਕੁਲ। ਉਹ ਤਾਂ ਇਹਨਾਂ ਦੀ ਹੱਥ ਹੈ, ਇਹਨਾਂ ਦੀ ਏਜੰਸੀ ਹੈ, ਪਰ ਤਾਂ ਵੀ ਫਿਰ ਇਹ ਹੁੰਦਾ ਜੀ ਕਿ ਕੇਂਦਰੀ ਏਜੰਸੀ ਜਾਂਚ ਕਰੀਏ। ਇਸ ਲਈ ਉਹ ਆਪਣਾ ਪੱਲਾ ਵੀ ਚੜਾਉਣ ਲਈ ਮੰਨਿਆ ਜਾ ਰਿਹਾ ਕਿ ਉਹਨਾਂ ਨੇ ਮਾਮਲਾ ਸੀਬੀਆਈ ਦੇ ਹੱਥ ਵਧਾ ਦਿੱਤਾ। ਠੀਕ ਹੈ। ਤੋ ਹਰਿਆਣਾ ਸਰਕਾਰ ਨੇ ਲਿਖ ਕੇ ਦਿੱਤਾ ਕਿ ਇਸ ਮਾਮਲੇ ਦੀ ਜਾਂਚ ਸੀਬੀਆਈ ਕਰੇ, ਪਰ ਸੀਬੀਆਈ ਵੱਲੋਂ ਅਜੇ ਤੱਕ, ਜਦ ਤੱਕ ਆਪਾਂ ਪ੍ਰੋਗਰਾਮ ਕਰ ਰਹੇ ਹਾਂ, ਤਦ ਤੱਕ ਇਹਦੇ ਤੇ ਕੋਈ ਰਿਐਕਸ਼ਨ ਨਹੀਂ ਆਇਆ। ਪਰ ਜਿਵੇਂ ਖੁਦ ਮੁਹੰਮਦ ਮੁਸਤਫਾ ਦਾ ਪਰਿਵਾਰ ਸਿੱਟ ਨਾਲ ਰਾਬਤਾ ਕਰਨ ਤੋਂ ਪਿੱਛੇ ਹਟਿਆ, ਤੇ ਇਹ ਉਹਨਾਂ ਦੇ ਮੀਡੀਆ ਚ ਆ ਕੇ ਕਿਹਾ ਕਿ ਸਾਨੂੰ ਵੀ ਪਤਾ ਹੀ ਹੈ ਕਿ ਹੁਣ ਸੀਬੀਆਈ ਕੋਲ ਜਾਣਾ। ਕੀ ਸੀਬੀਆਈ ਨੂੰ ਸਹਿਯੋਗ ਕਰਨਗੇ? ਕੀ ਸੀਬੀਆਈ ਦਾ ਇੰਤਜ਼ਾਰ ਹੋ ਰਿਹਾ? ਕੀ ਸੀਬੀਆਈ ਨੇ ਫਿਕਰ ਪਾਇਆ? ਸੋ ਇਹ ਹੁਣ ਆਉਣ ਵਾਲਾ ਵਕਤ ਤੈਅ ਕਰੂਗਾ, ਪਰ ਮੁਸ਼ਕਲਾਂ ਇਸ ਪਰਿਵਾਰ ਦੀਆਂ ਵੀ ਵੱਧਦੀਆਂ ਨਜ਼ਰ ਆ ਰਹੀਆਂ। ਤੇ ਇਹਨਾਂ ਲਈ ਵੀ ਇਹ ਸਵਾਲ ਜ਼ਰੂਰ ਹੋਊਗਾ ਵੀ ਕੀ ਇਹ ਸੱਚਮੁੱਚ ਜਿਹੜਾ ਉਹ ਕਹਿੰਦੇ ਸੀਗੇ ਕਿ ਮੁੰਡਾ ਤਾਂ ਜੀ ਮਾਨਸਿਕ ਰੋਗੀ ਹੈ, 40% ਤੇ ਜੀ ਉਹ ਤਾਂ ਡਰੱਗ ਹੀ ਸੀ, ਜਦੋਂ ਕਿ ਪੋਸਟਮਾਰਟਮ ਚ ਇੱਕ ਟੀਕੇ ਦਾ ਹੀ ਨਿਸ਼ਾਨ ਆਇਆ। ਇਸ ਤੋਂ ਵੀ ਲੋਕ ਕਿ ਕੀ ਫਿਰ ਉਹ ਡਰੱਗ ਹੋਰ ਕਿਹੜੇ ਤਰੀਕੇ ਨਾਲ ਲੈਂਦਾ ਸੀ, ਕੀ ਉਹ ਟੀਕਾ ਆਪ ਲਾਇਆ ਸੀ ਜਾਂ ਨਹੀਂ ਲਾਇਆ ਸੀ। ਤੇ ਜੇ ਤੁਸੀਂ ਕਹਿੰਦੇ ਹੋ ਕਿ ਅਸੀਂ ਮਤਲਬ ਉਹ ਲੋਕ ਆ ਜਿਨ੍ਹਾਂ ਦੇ ਘਰਾਂ ਚ ਕੋਈ ਵੀ ਆਉਂਦਾ ਜਾਂਦਾ ਤਾਂ ਪਤਾ ਲੱਗਦਾ ਹੈ, ਤੇ ਚਿੱਟਾ ਕੌਣ ਦੇ ਜਾਂਦਾ ਸੀ ਉਹਨੂੰ, ਨਸ਼ਾ ਕੌਣ ਫੜਾ ਜਾਂਦਾ ਸੀ ਤੁਹਾਡੀ ਐਡੀ ਸਿਕਿਉਰਿਟੀ ਦੇ ਵਿੱਚ, ਇੰਨੀ ਆਪਣੇ ਘਰ ਦੀ ਨਜ਼ਰਬੰਦੀ ਚ। ਸਵਾਲ ਇਹ ਵੀ ਕਈ ਖੜੇ ਨੇ, ਕਈ ਕਹਿੰਦੇ ਕਿ ਵੀ ਜਾਂਚ ਦਾ ਵਿਸ਼ਾ ਹੋਣਾ ਚਾਹੀਦਾ ਹੈ ਕਿ ਵੀ ਕੀ ਉਹ ਸੱਚਮੁੱਚ ਮਾਨਸਿਕ ਰੋਗੀ ਹੋ ਗਿਆ ਸੀ ਕਿ ਬਣਾ ਦਿੱਤਾ ਗਿਆ ਸੀ। ਇਸ ਪਹਿਲੂ ਤੇ ਵੀ ਜਾਂਚ ਹੋਣੀ ਚਾਹੀਦੀ ਹੈ, ਜਿਹੇ ਜਿਹੇ ਵੀਡੀਓ ਚ ਦੋਸ਼ ਲਾਏ ਨੇ। ਸੋ ਹੁਣ ਇਹ ਗਾਂਹ ਜਿੱਦਾਂ ਹੀ ਮਾਮਲਾ ਵਧੂਗਾ ਤਾਂ ਕਈ ਪਰਤਾਂ ਖੁੱਲਣਗੀਆਂ, ਕਈ ਰਾਜ ਉਧੜਨਗੇ, ਕਈ ਸਿਰੇ ਨਵੇਂ ਸਾਹਮਣੇ ਆਉਣਗੇ। ਸੋ ਮੈਨੂੰ ਲੱਗਦਾ ਕਿ ਜੇ ਨਿਰਪੱਖਤਾ ਨਾਲ ਜਾਂਚ ਹੋਵੇ ਤਾਂ ਇਹਦੇ ਮਾਮਲੇ ਚ ਵੀ ਕਈ ਭਾਜ ਉਧੜ ਸਕਦੇ ਜੀ। ਬਿਲਕੁਲ, ਖਾਸ ਤੌਰ ਤੇ ਉਹਨਾਂ ਬੰਦਿਆਂ ਦੇ ਲਈ ਇਹ ਚੀਜ਼ ਕਾਫੀ ਮੁਸ਼ਕਲ ਹੁੰਦੀ ਹੈ ਜਿਨੇ
ਲੋਕਾਂ ਨੂੰ ਖੁਦ ਇੰਟੈਰੋਗੇਟ ਕੀਤਾ ਹੋਵੇ ਤੇ ਜਦੋਂ ਆਪਣੀ ਇੰਟੈਰੋਗੇਸ਼ਨ ਆਵੇ ਫਿਰ ਉਹਨੂੰ ਪਤਾ ਹੁੰਦਾ ਕਿ ਫੇਜ਼ ਕਿਸ ਤਰ੍ਹਾਂ ਦੇ ਹੁੰਦੇ ਨੇ। ਪਹਿਲਾ ਫੇਜ਼ ਕਿਸ ਤਰ੍ਹਾਂ ਦਾ ਹੁੰਦਾ, ਦੂਜਾ ਇਹ ਕੋਈ ਭੁੱਲਿਆ ਨਹੀਂਗਾ ਸ਼ਰਮਾ ਜੀ ਕਿ ਸਿਆਸੀ ਜਿਹੜੀਆਂ ਮਾਫ਼ ਕਰਨ ਜਿਹੜੀਆਂ ਏਜੰਸੀਆਂ ਨੇ ਉਹਨਾਂ ਦਾ ਜਿਹੜਾ ਗ੍ਰਿਲ ਕਰਨ ਦਾ ਤਰੀਕਾ ਬੰਦੇ ਨੂੰ, ਬੇਸ਼ੱਕ ਫਿਜ਼ੀਕਲੀ ਟੌਰਚਰ ਉਹ ਨਾ ਕਰਨ ਪਰ ਉਹ ਮੈਂਟਲੀ ਇੰਨਾ ਕੁ ਟੌਰਚਰ ਕਰ ਜਾਂਦੀਆਂ ਨੇ ਕਿ ਬੰਦਾ ਫਿਜ਼ੀਕਲੀ ਆਪਣੇ ਆਪ ਨੂੰ ਟੌਰਚਰ ਹੋਇਆ ਹੀ ਸਮਝਦਾ ਕਿ ਹਾਂ ਮੇਰੇ ਨਾਲ ਕੁਛ ਵਾਪਰਿਆ।